ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਦਾ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਨੇ KGB ਮੋਸਾਦ ਦੇ ਪੈਟਰਨ ਤੇ ਕੈਮੀਕਲ ਵਰਤ ਕੇ ਉਹਨਾਂ ਦਾ ਐਂਡ ਕੀਤਾ। ਇੱਕ ਬੜੀ ਪਿਆਰੀ ਸ਼ਖਸੀਅਤ ਨੂੰ ਬਦਨਾਮ ਕਰਨ ਦੇ ਲਈ ਕਿਵੇਂ ਕਦੇ KLF ਦਾ ਚੀਫ ਬਣਾਇਆ, ਕਦੇ ਦਹਿਸ਼ਤਗਰਦੀ ਨਾਲ ਜੋੜਿਆ, ਕਦੇ ਮੋਦੀ ਦੀ 2015 ਦੀ ਆਮਦ ਵੇਲੇ ਜਿਹੜਾ ਡੋਜ਼ੀਅਰ ਦਿੱਤਾ ਗਿਆ ਉਹਦੇ 'ਚ ਨਾਮ ਮੰਗਿਆ ਗਿਆ। ਜਦੋਂ ਉਹਨਾਂ ਦਾ ਜਿਹੜਾ ਉਹ ਐਂਡ ਹੁੰਦਾ ਉਸ ਨੂੰ ਵੀ ਸੈਲੀਬ੍ਰੇਟ ਕੀਤਾ ਗਿਆ, ਜਿਵੇਂ ਉਹਨਾਂ ਨੇ ਪਰਮਜੀਤ ਸਿੰਘ ਪੰਜਵੜ ਔਰ ਹਰਦੀਪ ਸਿੰਘ ਨਿੱਜਰ ਦਾ ਕੀਤਾ ਆਪਣੇ ਨਾਨ ਸਟੇਟ ਐਕਟਰਸ ਰਾਹੀਂ। ਇੰਡੀਅਨ ਗੌਰਮੈਂਟ ਵੱਲੋਂ ਸੈਂਟਰ ਗੌਰਮੈਂਟ ਵੱਲੋਂ ਜਿਹੜਾ ਜਵਾਬ ਦਾਇਰ ਕੀਤਾ ਗਿਆ ਉਹ ਇਹ ਸੀ ਕਿ ਜੀ ਉਹ ਤਾਂ ਭਾਰਤੀ ਸਿਟੀਜ਼ਨ ਹੀ ਨਹੀਂ ਸੀ, ਔਰ ਅਸੀਂ ਉਹਨੂੰ ਕਾਊਂਟਰ ਕੀਤਾ ਸੀ ਕਿ ਭਾਈ ਦੇਖੋ ਉੱਥੋਂ ਦਾ ਜੰਮਪਲ, ਉੱਥੇ ਜੰਮਿਆ, ਉੱਥੇ ਪੜ੍ਹਿਆ, ਜੋ ਤੁਹਾਡਾ ਸਿਟੀਜ਼ਨ ਨਹੀਂ ਸੀ ਤੁਸੀਂ ਡੋਜ਼ੀਅਰ 'ਚ ਉਹਦਾ ਇਹ ਹਵਾਲਗੀ ਕਿਵੇਂ ਮੰਗੀ ਸੀ। ਜੇ UK ਦੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਸੀ ਕਿ ਵੀ ਕਰਨਾ ਹੈ ਤਾਂ ਉਹਨਾਂ ਦੇ ਨਾਲ ਸਲਾਹ ਕਰਕੇ ਇਨ ਟੱਚ ਤਾਂ ਹੋਣਗੇ। ਇਹ ਤਾਂ ਨਹੀਂ ਹੋ ਸਕਦਾ ਕਿ ਵੀ ਉਹਨਾਂ ਨਾਲ ਇਨ ਟੱਚ ਨਾ ਹੋ। ਤੇ ਜੇ ਈਵਨ ਚੇਂਜ ਆਫ ਡੇਟ ਦਾ ਵੀ ਸੀ ਤੇ ਉਹਦੀ ਪਬਲਿਕ ਅਪੀਲ ਦੀ ਤਾਂ ਲੋੜ ਨਹੀਂ ਸੀ, ਉਹ ਤਾਂ ਉਹਨਾਂ ਦੇ ਨਾਲ ਸਿੱਧਾ ਵੀ ਰਾਬਤਾ ਹੋ ਸਕਦਾ ਸੀ। ਕਈ ਚੀਜ਼ਾਂ ਜਿਹੜੀਆਂ ਕਿ ਕਲੋਜ਼ਡ ਰੂਪ ਦੇ ਵਿੱਚ ਅਸੀਂ ਕਰ ਸਕਦੇ ਹਾਂ, ਉਹ ਜਦੋਂ ਇਸ ਕਿਸਮ ਦੀ ਪਬਲਿਕ ਡਿਬੇਟ ਦਾ ਹਿੱਸਾ ਬਣਦੀਆਂ ਨੇ ਤਾਂ ਫਿਰ ਜਿਹੜੀ ਮੋਮੈਂਟਮ ਨੂੰ ਵੀ ਜਿਹੜਾ ਉਹ ਘਟਦੀ ਹੈ, ਪਲੱਸ ਖਾਮਖਾਹ ਦਾ ਜਿਹੜਾ ਇੱਕ ਇਸ਼ੂ ਹੈ ਜਿਹੜਾ ਕਿ ਇਸ਼ੂ ਹੀ ਨਹੀਂ ਹੈ ਉਹ ਵੀ ਬਣ ਜਾਂਦਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਵਤਾਰ ਸਿੰਘ ਖੰਡਾ ਦੀ 5 ਅਗਸਤ ਨੂੰ UK ਵਿੱਚ ਹੋਣ ਜਾ ਰਹੀ ਕ੍ਰੀਮੇਸ਼ਨ ਦੀ ਤਰੀਕ ਨੂੰ ਲੈ ਕੇ ਇੱਕ ਬੇਲੋੜੀ ਜਿਹੜੀ ਚਰਚਾ ਹੈ ਉਹ ਛੇੜ ਦਿੱਤੀ ਗਈ ਹੈ, ਔਰ UK ਦੀਆਂ ਸਿੱਖ ਜਥੇਬੰਦੀਆਂ ਵੱਲੋਂ 5 ਅਗਸਤ ਦੀ ਡੇਟ ਮਿੱਥੀ ਗਈ ਸੀ ਔਰ UK ਸਰਕਾਰ ਵੱਲੋਂ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਗਈ ਅਤੇ ਭਾਈ ਖੰਡਾ ਦਾ ਜਿਹੜਾ ਮ੍ਰਿਤਕ ਸਰੀਰ ਲੈਣ ਤੋਂ ਵੀ ਇਹ ਕਹਿ ਕੇ ਨਾ ਕਰ ਦਿੱਤੀ ਗਈ ਕਿ ਉਹ ਭਾਰਤੀ ਸ਼ਹਿਰੀ ਨਹੀਂ ਹੈ। ਸੋ ਫਿਰ ਸੋਸ਼ਲ ਮੀਡੀਆ ਤੇ ਮਾਤਾ ਚਰਨਜੀਤ ਕੌਰ ਦੀ ਅਪੀਲ ਆਈ ਕਿ ਸੰਸਕਾਰ ਦੀ ਜਿਹੜੀ ਡੇਟ ਹੈ ਉਹ ਅੱਗੇ ਪਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੂੰ UK ਦਾ ਵੀਜ਼ਾ ਮਿਲਣ ਦੀ ਪੂਰੀ ਆਸ ਹੈ। ਸੋ ਜ਼ਾਹਿਰ ਹੈ ਕਿ ਭਾਈ ਖੰਡਾ ਦੇ ਪਰਿਵਾਰ ਅਤੇ UK ਦੀਆਂ ਸਿੱਖ ਜਥੇਬੰਦੀਆਂ ਦੇ ਵਿਚਾਲੇ ਕਿਤੇ ਨਾ ਕਿਤੇ ਜਿਹੜਾ ਹੈ ਕਮਿਊਨੀਕੇਸ਼ਨ ਗੈਪ ਹੈ, ਜਾਂ ਕੁਝ ਸ਼ਰਾਰਤੀ ਸਰਕਾਰੀ ਅੰਸਰ ਖਾਮਖਾ ਜਿਹੜੀ ਹੈ ਵਾਦ ਵਿਵਾਦ ਖੜਾ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਹਿੰਦੂ ਤਵੀਆਂ ਦਾ ਜਿਸ ਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ, ਉਹਨਾਂ ਦਾ ਇੱਕ ਏਜੰਡਾ ਹਮੇਸ਼ਾ ਭੰਬਲ ਭੂਸਾ ਹੁੰਦਾ ਹੈ, ਕਨਫਿਊਜ਼ਨ ਹੁੰਦਾ ਹੈ। ਤੇ ਉਹ ਤੁਸੀਂ ਕਈ ਅਹਿਮ ਮੌਕਿਆਂ ਤੇ ਦੇਖੋਗੇ ਕਿ ਜਦੋਂ ਕਿਸੇ ਚੀਜ਼ ਦੇ ਉੱਤੇ ਮੋਮੈਂਟਮ ਬਿਲਟ ਹੋ ਰਹੀ ਹੁੰਦੀ ਹੈ ਉਦੋਂ ਅਚਾਨਕ ਕੋਈ ਨਾ ਕੋਈ ਸ਼ਗੂਫਾ ਉਹ ਵਿੱਚ ਛੱਡ ਦਿੰਦੇ ਨੇ ਤੇ ਨਤੀਜੇ ਦੇ ਤੌਰ ਤੇ ਡਿਬੇਟ ਹੋਰ ਪਾਸੇ ਡਾਇਵਰਟ ਹੁੰਦੀ ਹੈ ਔਰ ਉਸ ਦੀ ਇੰਟੈਂਸਿਟੀ ਘਟ ਜਾਂਦੀ ਹੈ। ਬਿਲਕੁਲ। ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਦਾ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਨੇ KGB ਮੋਸਾਦ ਦੇ ਪੈਟਰਨ ਤੇ ਕੈਮੀਕਲ ਵਰਤ ਕੇ ਉਹਨਾਂ ਦਾ ਐਂਡ ਕੀਤਾ ਔਰ ਉਹਨਾਂ ਦੇ ਦਿਵਾੜੇ ਉਹਨਾਂ ਦੀ ਇੱਕ ਬੜੀ ਪਿਆਰੀ ਸ਼ਖਸੀਅਤ ਨੂੰ ਬਦਨਾਮ ਕਰਨ ਦੇ ਲਈ ਕਿਵੇਂ ਕਦੇ KLF ਦਾ ਚੀਫ ਬਣਾਇਆ, ਕਦੇ ਦਹਿਸ਼ਤਗਰਦੀ ਨਾਲ ਜੋੜਿਆ, ਕਦੇ ਮੋਦੀ ਦੀ 2015 ਦੀ ਆਮਦ ਵੇਲੇ ਜਿਹੜਾ ਡੋਜ਼ੀਅਰ ਦਿੱਤਾ ਗਿਆ ਉਹਦੇ 'ਚ ਨਾਮ ਮੰਗਿਆ ਗਿਆ, ਔਰ ਜਦੋਂ ਉਹਨਾਂ ਦਾ ਜਿਹੜਾ ਉਹ ਐਂਡ ਹੁੰਦਾ ਉਸ ਨੂੰ ਵੀ ਸੈਲੀਬ੍ਰੇਟ ਕੀਤਾ ਗਿਆ, ਜਿਵੇਂ ਉਹਨਾਂ ਨੇ ਪਰਮਜੀਤ ਸਿੰਘ ਪੰਜਵੜ ਔਰ ਹਰਦੀਪ ਸਿੰਘ ਨਿੱਜਰ ਦਾ ਕੀਤਾ ਆਪਣੇ ਨਾਨ ਸਟੇਟ ਐਕਟਰਸ ਰਾਹੀਂ ਕਿ ਜੀ। ਔਰ ਇਹਦੇ 'ਚ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਇਹ ਕਿਵੇਂ ਇੰਡੀਅਨ ਏਜੰਸੀਆਂ ਨੇ ਈਵਨ ਉਹ ਸਾਰਾ ਝੂਠ ਸਿਰਜਿਆ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ ਉਹ ਬੈਡ ਨੇਮ ਦਿੱਤਾ ਗਿਆ। ਦੈਨ ਉਹਨਾਂ ਦੀ ਮਾਤਾ ਜੀ ਨੇ, ਉਹਨਾਂ ਦੀ ਭੈਣ ਨੇ ਮਾਤਾ ਚਰਨਜੀਤ ਕੌਰ, ਭੈਣ ਜਸਪ੍ਰੀਤ ਕੌਰ, ਪੰਜਾਬ ਹਰਿਆਣਾ ਹਾਈ ਕੋਰਟ 'ਚ ਉਹਨਾਂ ਨੇ ਪਟੀਸ਼ਨ ਪਾਈ ਕਿ ਜੀ ਇਹ ਅਵਤਾਰ ਸਿੰਘ ਹੋਰਾਂ ਦੀ ਡਿਜ਼ਾਇਰ ਸੀ ਕਿ ਆਪਣੀ ਧਰਤੀ ਦੇ ਉੱਤੇ ਉਹਨਾਂ ਦਾ ਸੰਸਕਾਰ ਹੋਏ, ਇਸ ਲਈ ਉਹਨਾਂ ਨੂੰ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਇੱਥੇ ਲਿਆਉਣ ਦੀ ਆਗਿਆ ਦਿੱਤੀ ਜਾਏ। ਇੰਡੀਅਨ ਗੌਰਮੈਂਟ ਵੱਲੋਂ ਸੈਂਟਰ ਗੌਰਮੈਂਟ ਵੱਲੋਂ ਜਿਹੜਾ ਜਵਾਬ ਦਾਇਰ ਕੀਤਾ ਗਿਆ ਉਹ ਇਹ ਸੀ ਕਿ ਜੀ ਉਹ ਤਾਂ ਭਾਰਤੀ ਸਿਟੀਜ਼ਨ ਹੀ ਨਹੀਂ ਸੀ, ਔਰ ਅਸੀਂ ਉਹਨੂੰ ਕਾਊਂਟਰ ਕੀਤਾ ਸੀ ਕਿ ਭਾਈ ਦੇਖੋ ਉੱਥੋਂ ਦਾ ਜੰਮਪਲ, ਉੱਥੇ ਜੰਮਿਆ, ਉੱਥੇ ਪੜ੍ਹਿਆ, ਜੋ ਤੁਹਾਡਾ ਸਿਟੀਜ਼ਨ ਨਹੀਂ ਸੀ ਤੁਸੀਂ ਡੋਜ਼ੀਅਰ 'ਚ ਉਹਦਾ ਇਹ ਹਵਾਲਗੀ ਕਿਵੇਂ ਮੰਗੀ ਸੀ। ਲੇਕਿਨ
ਇਸ ਤੋਂ ਵੀ ਵੱਡੀ ਅਫਸੋਸਨਾਕ ਗੱਲ ਜਿਸ ਦੇ ਉੱਤੇ ਜਿਹੜਾ ਅਸੀਂ ਸ਼ੁੱਕਰਵਾਰ ਦਾ ਪ੍ਰੋਗਰਾਮ ਕੀਤਾ ਔਰ ਉਹ ਕਾਫੀ ਪਸੰਦ ਵੀ ਕੀਤਾ ਗਿਆ, ਕਿਉਂਕਿ ਉਦੋਂ ਇਹ ਖਬਰ ਸੀ ਕਿ ਈਵਨ ਯੂਕੇ ਦੇ ਹੋਮ ਡਿਪਾਰਟਮੈਂਟ ਨੇ ਉਹਨਾਂ ਦੀ, ਕਿਉਂਕਿ ਜਦੋਂ ਇਹ ਉੱਥੇ ਹੋ ਗਿਆ ਕਿ ਵੀ ਉਹਨਾਂ ਨੇ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਇੰਡੀਅਨ ਗਵਰਨਮੈਂਟ ਨੇ ਲੈਣ ਤੋਂ ਨਾ ਕਰ ਦਿੱਤੀ ਹੈ, ਸੋ ਇੰਗਲੈਂਡ ਦੀਆਂ ਸਿੱਖ ਸੰਸਥਾਵਾਂ ਨੇ ਫੈਸਲਾ ਕਰਕੇ 5 ਅਗਸਤ ਦਾ ਜਿਹੜਾ ਹੈ ਉਹਨਾਂ ਦਾ ਦਿਨ ਮਿੱਥ ਦਿੱਤਾ ਹੈ ਉਹਨਾਂ ਦੇ ਜਿਹੜਾ ਸੰਸਕਾਰ ਦਾ। ਹੁਣ ਜਿਹੜੀ ਸਭ ਤੋਂ ਵੱਡਾ ਸ਼ੌਕ ਸੀ ਉੱਥੋਂ ਨਾਲੋਂ ਵੀ ਇੱਥੇ ਜਦੋਂ ਕਿ ਹੋਮ ਡਿਪਾਰਟਮੈਂਟ ਨੇ ਉਹਨਾਂ ਦੀ ਮਾਤਾ ਔਰ ਭੈਣ ਨੂੰ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਉਹਨਾਂ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਔਰ ਈਵਨ ਜਿਹੜਾ ਦੁਨੀਆ ਭਰ ਦੇ ਵਿੱਚ 5 ਅਗਸਤ ਨੂੰ ਲੈ ਕੇ ਚੱਲ ਰਿਹਾ ਸੀ ਕਿ ਥਾਂ ਨੁਮਾਇੰਦੇ ਆਉਣਗੇ, ਔਰ ਇਹ ਅਪੀਲ ਅਸੀਂ ਵੀ ਕੀਤੀ ਕਿ ਵੱਡੀ ਗਿਣਤੀ ਦੇ ਵਿੱਚ ਗੈਦਰਿੰਗ ਹੋਏ ਤਾਂ ਕਿ ਮੈਸੇਜ ਮਿਲੇ ਕਿ ਜਿਨ੍ਹਾਂ ਨੂੰ ਤੁਸੀਂ ਰੋਲਣਾ ਚਾਹੁੰਦੇ ਹੋ, ਜਿਨ੍ਹਾਂ ਦੀਆਂ ਡੈਡ ਬਾਡੀਜ਼ ਨੂੰ ਵੀ ਦੋਨੋਂ ਮੁਲਕ ਤੁਸੀਂ ਰਲੇ ਹੋਏ ਇਨ ਕਾਹੂਟਸ ਹੋ, ਪੰਥ ਉਹਨਾਂ ਦੇ ਨਾਲ ਖੜੇ। ਹੁਣ ਵੀਕਐਂਡ ਤੇ ਅਚਾਨਕ ਜਿਹੜਾ ਮੈਂ ਵੀ ਜਦੋਂ ਸੋਸ਼ਲ ਮੀਡੀਆ ਦੇਖਿਆ ਤੇ ਇੱਕ ਪੂਰੀ ਅਪੀਲ ਉਹਨਾਂ ਦੀ ਮਾਤਾ ਜੀ ਵੱਲੋਂ, ਚਰਨਜੀਤ ਕੌਰ ਹੋਰਾਂ ਵੱਲੋਂ ਸੀ ਕਿ ਜੀ ਸਾਨੂੰ ਅਸੀਂ ਆਸ ਕਰ ਰਹੇ ਹਾਂ ਕਿ ਵੀਜ਼ਾ ਸਾਨੂੰ ਯੂਕੇ ਦਾ ਮਿਲ ਜਾਏ। ਇਸ ਲਈ ਉਹਨਾਂ ਦੇ ਅਵਤਾਰ ਸਿੰਘ ਦੇ ਸੰਸਕਾਰ ਦੀ ਤਰੀਕ ਨੂੰ ਅੱਗੇ ਕਰ ਦਿੱਤਾ ਜਾਏ। ਮੇਰਾ ਮੱਥਾ ਤਾਂ ਠਣ ਗਿਆ। ਪਹਿਲੀ ਗੱਲ ਤਾਂ ਮੈਨੂੰ ਇਹ ਅੰਦਾਜ਼ਾ ਹੈ ਕਿ ਵੀ ਜੇ ਯੂਕੇ ਦੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਸੀ ਕਿ ਵੀ ਕਰਨਾ ਹੈ ਤਾਂ ਉਹਨਾਂ ਦੇ ਨਾਲ ਸਲਾਹ ਕਰਕੇ ਇਨ ਟੱਚ ਤਾਂ ਹੋਣਗੇ। ਇਹ ਤਾਂ ਨਹੀਂ ਹੋ ਸਕਦਾ ਕਿ ਵੀ ਉਹਨਾਂ ਨਾਲ ਇਨ ਟੱਚ ਨਾ ਹੋਣ। ਤੇ ਜੇ ਈਵਨ ਚੇਂਜ ਆਫ ਡੇਟ ਦਾ ਵੀ ਸੀ ਤੇ ਉਹਦੀ ਪਬਲਿਕ ਅਪੀਲ ਦੀ ਤਾਂ ਲੋੜ ਨਹੀਂ ਸੀ, ਉਹ ਤਾਂ ਉਹਨਾਂ ਦੇ ਨਾਲ ਸਿੱਧਾ ਵੀ ਰਾਬਤਾ ਹੋ ਸਕਦਾ ਸੀ। ਸੋ ਇਹ ਮੈਨੂੰ ਲੱਗਾ, ਕਿਉਂਕਿ ਮੈਂ ਫਿਰ ਇੱਕ ਦੋ ਦੇ ਬਿਆਨ ਵੀ ਦੇਖੇ ਉੱਥੇ ਜਿਹਦੇ 'ਚ ਹੋਇਆ ਜੀ ਅਸੀਂ ਅਪੀਲ ਕਰਦੇ ਹਾਂ ਵੀਜ਼ਾ ਦਿੱਤਾ ਜਾਏ ਇੰਗਲੈਂਡ ਦਾ, ਇਹ ਉਹ, ਕਿ ਉੱਥੇ ਕੋਈ ਨਾ ਕੋਈ ਸਰਕਾਰੀ ਟਾਊਟ ਕਿਸਮ ਦੇ ਲੋਕ ਉਹਨਾਂ ਨੇ ਉਹ ਆਸ ਬਣਾਈ ਹੋਣੀ ਹੈ ਕਿ ਜੀ ਕੋਈ ਨਹੀਂ ਤੁਸੀਂ ਉੱਥੇ ਜਰਾ ਸੰਸਕਾਰ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦਿੰਨੇ ਹਾਂਜੀ। ਔਰ ਹੋ ਸਕਦਾ ਹੈ, ਮਤਲਬ ਮੈਂ ਤਾਂ ਅੰਦਾਜ਼ਾ ਹੀ ਲਾ ਰਿਹਾ, ਮੇਰਾ ਉਹਨਾਂ ਨਾਲ ਜਾਂ ਕਿਸੇ ਨਾਲ ਤਾਂ ਸੰਪਰਕ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਇੱਕ ਕਨਫਿਊਜ਼ਨ ਪੈਦਾ ਹੋਇਆ। ਹੁਣ ਜੇ 5 ਅਗਸਤ ਵੀ ਸੀ, ਕਮਿੰਗ ਸੈਚਰਡੇ ਹੈ ਇਸ ਵੀਕ ਦਾ, ਜਿਨ੍ਹਾਂ ਨੇ ਦੂਰੋਂ ਦੁਰਾਡਿਓਂ ਆਉਣੇ। ਹੁਣ ਅੱਜ ਤੱਕ ਵੀ, ਅੱਜ ਸ਼ਾਮ ਤੱਕ, ਹਾਲਾਂਕਿ ਜਿਹੜੇ ਯੂਕੇ ਦੇ ਵਿੱਚ ਸਾਡੇ ਸੋਰਸ ਨੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਕੋਈ ਹੁਣ ਜਦੋਂ ਇੱਕ ਪਬਲਿਕ ਅਪੀਲ ਆ ਗਈ ਫਿਰ ਤਾਂ ਜ਼ਾਹਰ ਹੈ ਕਿ ਵੀ ਉਹਨਾਂ ਦੀ ਪਰਿਵਾਰ ਦੀਆਂ ਇੱਛਾਵਾਂ ਦਾ ਜਿਹੜਾ ਉਹ ਸਨਮਾਨ ਕਰਨਾ ਬਣਦਾ ਹੈ। ਪਰ ਇੱਕ ਗੱਲ ਦੁਖਦਾਈ ਸੀ ਕਿ ਵੀ ਜਾਂ ਤਾਂ ਇਨ ਟੱਚ ਨਹੀਂ ਨੇ ਜਾਂ ਕੀ ਹੈ, ਲੇਕਿਨ ਹੁਣ ਤੱਕ ਵੀ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਅਜੇ ਤੱਕ ਕੋਈ ਆਲਟਰਨੇਟ ਡੇਟ ਨਹੀਂ ਆਈ। ਸੋ ਰਾਦਰ ਇੱਕ ਸੱਜਣ ਨੇ ਕਿਹਾ ਕਿ ਜੀ ਇਹ ਵੀ ਇੱਕ ਕਿਸਮ ਦੀ ਸ਼ਰਾਰਤ ਹੀ ਕੀਤੀ ਗਈ ਹੈ ਕਿ ਜਿਹੜੀ ਮੋਮੈਂਟਮ ਬਿਲਟ ਹੋ ਰਹੀ ਸੀ ਜਿਵੇਂ 5 ਅਗਸਤ ਨੂੰ ਲੈ ਕੇ ਕਿ ਵੀ ਤੁਸੀਂ ਆਲਟਰਨੇਟ ਡੇਟ ਕਦੋਂ ਮਿਲਦੀ ਹੈ, ਹਫ਼ਤੇ ਬਾਅਦ ਮਿਲਦੀ ਹੈ, ਨਹੀਂ ਮਿਲਦੀ, ਇਹ ਸਾਰੇ ਨੂੰ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਦੇ ਮਾਮਲੇ 'ਚ ਪਹਿਲ ਪਰਿਵਾਰ ਦੀ ਹੁੰਦੀ ਹੈ, ਪਰ ਕਿਸ ਲੈਵਲ ਤੇ ਕਮਿਊਨੀਕੇਸ਼ਨ ਟੁੱਟੀ ਜਾਂ ਮਿਸਕਮਿਊਨੀਕੇਸ਼ਨ ਜਾਂ ਜਿਵੇਂ ਹੁੰਦਾ ਹੈ ਕਿ ਵੀ ਕਿਹਨੇ ਇਸ ਕਿਸਮ ਦਾ ਕੀਤਾ, ਸਾਨੂੰ ਖੁਸ਼ੀ ਹੋਏਗੀ ਕਿ ਮਾਤਾ ਔਰ ਭੈਣ ਅਖੀਰਲਾ ਉਹਨਾਂ ਦਾ ਦੀਦਾਰ ਕਰ ਸਕਣ। ਔਰ ਉਹਦੇ 'ਚ ਮੇਰਾ ਖਿਆਲ ਹੈ ਵੀ ਜਿਹੜੇ ਯੂਕੇ ਦੇ ਨੇ ਮੇਨ ਇਹ ਸਾਰੇ ਨੂੰ ਅਰੇਂਜ ਕਰਨ ਵਾਲੇ, ਉਹਨਾਂ ਨੂੰ ਕੋਈ ਇਸ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਭਾਈ ਉਹ ਆਲਟਰਨੇਟ ਡੇਟ ਰੱਖਣ। ਪਰ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਕਿ ਵੀ ਕਈ ਚੀਜ਼ਾਂ ਜਿਹੜੀਆਂ ਕਿ ਕਲੋਜ਼ਡ ਰੂਪ ਦੇ ਵਿੱਚ ਅਸੀਂ ਕਰ ਸਕਦੇ ਹਾਂ, ਉਹ ਜਦੋਂ ਇਸ ਕਿਸਮ ਦੀ ਪਬਲਿਕ ਡਿਬੇਟ ਦਾ ਹਿੱਸਾ ਬਣਦੀਆਂ ਨੇ ਤਾਂ ਫਿਰ ਜਿਹੜੀ ਮੋਮੈਂਟਮ ਨੂੰ ਵੀ ਜਿਹੜਾ ਉਹ ਘਟਦੀ ਹੈ। ਪਲੱਸ ਖਾਮਖਾਹ ਦਾ ਜਿਹੜਾ ਇੱਕ ਇਸ਼ੂ ਹੈ ਜਿਹੜਾ ਕਿ ਇਸ਼ੂ ਹੀ ਨਹੀਂ ਹੈ ਉਹ ਵੀ ਬਣ ਜਾਂਦਾ। ਔਰ ਅੱਜ ਅਸੀਂ ਮਾਫੀ ਚਾਹੁੰਦੇ ਹਾਂ ਆਪਣੇ ਯੂਟਿਊਬਰ ਔਰ ਫੇਸਬੁੱਕ ਵਾਲੇ ਵੀਰਾਂ ਭੈਣਾਂ ਤੋਂ ਕਿ ਆਲਰੇਡੀ ਅਸੀਂ ਟਾਈਮ ਤੋਂ ਅੱਗੇ ਨਿਕਲ ਗਏ। ਸੋ ਅੱਜ ਅਸੀਂ ਉਹਨਾਂ ਦੇ ਮੈਸੇਜ ਸਾਂਝੇ ਨਹੀਂ ਕਰ ਪਾਵਾਂਗੇ। ਜੀ ਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।